जी एक बारी मैं ना स्टॉक एक्सचेंज चों घर आया उस्ताद जी, मैं बाइक अंदर लगान लगा ते अब्बू कहंदे यार मैनू ना मेरा दिल करदा बीफ खाण नूं। ਹੋਏ ਹੋਏ हाय मैं हुण गर्मी बड़ी सीगी ते मैं आके अंदर कंप्यूटर ते बैठा सीगा। ਤੁਹਾਡੇ ਆਹੋ, ਘਰ ਲੁੱਡੋ ਕੁਰਸੀ ਤੇ। ਕੋਈ ਨਹੀਂ ਉਹ ਲੁੱਡੋ ਤੇ ਬਹਿਣਾ ਸੀ, ਲੁੱਡੋ ਖੇਡਦੇ ਨਹੀਂ ਨਹੀਂ ਸੀ। ਸਰ ਉਦੋਂ ਸਕਾਈਪ ਚੱਲਦਾ ਸੀ, ਮੈਂ ਸਕਾਈਪ ਤੇ ਨਾ ਇੰਟਰਨੈਸ਼ਨਲ ਲੈਵਲ ਤੇ ਕਾਲਾ ਕਰਦਾ ਸੀਗਾ। ਮੇਰਾ ਉਹ ਕਾਲਿੰਗ ਦਾ ਕੰਮ ਸੀਗਾ, ਡਾਟਾ ਐਂਟਰੀ ਦਾ, ਵੈਬ ਡਿਜ਼ਾਈਨਿੰਗ ਦਾ ਨਾ, ਉਹ ਮੈਂ ਕਰਦਾ ਸੀ ਸਾਰਾ। ਕੀ ਬਾਤ ਹੈ ਤੇ ਉਹ ਮੈਂ ਆ ਕੇ ਕੰਪਿਊਟਰ ਤੇ ਬਣਾ ਸੀ, ਮੈਨੂੰ ਹੁਣ ਜਲਦੀ ਸੀ। ਮੈਂ ਕਿਹਾ ਯਾਰ ਇੱਕ ਮੁੰਡੇ ਨੇ ਕਲਾਸ ਲੈਣੀ ਸੀ ਮੇਰੇ ਕੋਲ ਸਕਾਈਪ ਤੇ, ਉਹ ਮੈਂ ਕਲਾਸ ਦੇਣੀ ਸੀ। ਮੈਂ ਕਿਹਾ ਅੱਬੂ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ। ਅੱਬੂ ਜੀ ਫਿਰ ਉੱਥੇ ਜਿਹੜਾ ਅੱਬੂ ਜੀ ਲਫ਼ਜ਼ ਕਹਿਣਾ ਉਹ ਮੈਨੂੰ ਅੱਜ ਤੱਕ ਯਾਦ ਹੋ, ਤੇ ਮੈਂ ਫਿਰ ਸੋਚਦਾ ਸੀ ਯਾਰ ਮੈਂ ਕਾਸ਼ ਅੱਬੂ ਜੀ ਨੂੰ ਗੋਸ਼ਤ ਲਿਆਈ ਦਿੰਦਾ। ਮੈਂ ਮੂੰਹ ਨੂੰ ਜਦੋਂ ਇਨਸਾਨ ਨੂੰ ਪਰਦਾ ਪੈ ਜਾਂਦਾ ਅਕਲ ਤੇ ਉਸਤਾਦ ਜੀ, ਹਾਏ ਹਾਏ। ਉਹ ਨਿੱਕੀ ਨਿੱਕੀ ਗੱਲ ਵੀ ਉਹਦੀ ਖਤਾ ਬਣ ਜਾਂਦੀ ਆ। ਮੈਂ ਕੰਪਿਊਟਰ ਤੇ ਬਹਿ ਕੇ ਅੱਬੂ ਨੇ ਮੇਰੇ ਅੱਜ ਹੱਥ ਰੱਖ ਕੇ ਕਿਹਾ ਕਿ ਸ਼ਾਇਦ ਕੋਈ ਨਹੀਂ, ਇੱਕ ਵਕਤ ਆਏਗਾ ਪੁੱਤਰ ਤੂੰ ਆਪ ਕਹੇਂਗਾ ਅੱਬੂ ਜੀ ਗੋਸ਼ਤ ਕਿੱਥੋਂ ਮੰਗਾਇਆ। ਮੈਂ ਛੋਟੇ ਕੋ ਮੰਗਾ ਲਾਂਗਾ, ਕੋਈ ਰੌਲਾ ਨਹੀਂ। ਮੈਨੂੰ ਮੈਂ ਜਦੋਂ ਕਿਤੇ ਰਾਤ ਨੂੰ ਮੇਰੀ ਬੇਗਮ ਨੂੰ ਅਕਸਰ ਕਹਿੰਦੇ ਕੀ ਸੋਚਣੇ, ਮੈਨੂੰ ਉਹ ਵਾਕਿਆ ਯਾਦ ਆਉਂਦਾ, ਰੋਂਗਟੇ ਖੜੇ ਹੁੰਦੇ, ਉੱਠ ਕੇ ਬਹਿ ਜਾਣਾ ਤੁਸੀਂ ਉੱਠ ਕੇ ਬਹਿਣਾ, ਹੈ ਨਾ ਰੋਂਗਟੇ ਜੋ ਖੜੇ ਹੁੰਦੇ ਫਿਰ ਬਿਸਤਰੇ ਚੁੱਭਦੇ ਆ। ਜਾ ਨਾ ਫਰਮਾਨਾ। ਮੈਨੂੰ ਬੜਾ ਪਛਤਾਵਾ ਹੁੰਦਾ ਕਿ ਯਾਰ ਕਾਸ਼ ਮੈਂ ਗੋਸ਼ਤ ਲਿਆਈ ਦਿੰਦਾ।